अस्सलाम वालेकुम नाज़रीन, मैं तुहाडा मेज़बान काजी हसनैन राई उभरता पंजाब चैनल ते नाज़रीन जिद्दां कि तुहानूं पता कि चंद दिन रह गए यार रमज़ानुल मुबारक दे विच ते लोकां को जानदे आ ਉਹ ਇੱਕ ਭਾਈ ਬੈਠੇ ਉਹਨਾਂ को जानदे आ कि की ਉਹਨਾਂ ਦੀ ਰਾਏ ਆ रमज़ानुल मुबारक ਦੇ ਰੋਜ਼ੇ ਦੇ ਮੁਤਲਕ ਤੇ ਆਜੋ। अस्सलाम वालेकुम भाईजान जी वालेकुम अस्सलाम की हाल चाल आ जी भाईजान अल्लाह दा करम तुसी सुनाओ आपदे भाईजान ਇਹ ਭਾਈ ਕਹਿ ਰਿਹਾ ਕਿ ਮੈਂ ਇਨਸ਼ਾਅੱਲਾ ਜਿਹੜਾ ਵਾ ਬਸੰਤੀ ਤੇ ਪਤੰਗ ਵੀ ਲੁੱਟਾਂਗਾ ਤੇ ਮੈਨੂੰ ਕੋਈ ਵੀ ਨਹੀਂ ਰੋਕ ਸਕਦਾ ਅਦਾਰਿਆਂ ਤੋਂ ਮੈਂ ਡਰਦਾ ਵਾਂ। मैं ਤੁਹਾਡਾ ਹਾਲ ਚਾਲ ਪੁੱਛਿਆ ਤੁਸੀਂ ਕੀ ਹਾਲ ਤੁਹਾਡਾ ਕੀ ਹਾਲ ਚਾਲ ਤੁਸੀਂ ਦੱਸੋ। ਭਾਈ ਕਹਿ ਰਿਹਾ ਕਿ ਇਨਸ਼ਾਅੱਲਾ ਅਸੀਂ ਤਰਾਵੀਆਂ ਵੀ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਤਰਾਵੀਆਂ ਤੋਂ ਬਾਅਦ ਅਸੀਂ ਲੋਕਾਂ ਦੇ ਮਰੂਦ ਰੂਟੀਨ ਦੇ ਮੁਤਾਬਕ ਤੋੜਿਆ ਕਰਾਂਗੇ। ਭਾਈਜਾਨ ਖੈਰ ਤਾਂ ਤੁਹਾਡਾ ਦਿਮਾਗ ਨਹੀਂ ਸਹੀ ਮੈਂ ਕੀ ਕਹਿ ਰਿਹਾ ਤੁਸੀਂ ਅੱਗੋਂ ਕੀ ਬੋਲੀ ਜਾ ਰਹੇ ਹੋ। ਅੱਛਾ ਤੁਸੀਂ ਮੈਨੂੰ ਇਹ ਦੱਸੋ ਵੀ ਰਮਜ਼ਾਨ ਅੱਗੇ ਆ ਰਿਹਾ ਤੇ ਰੋਜ਼ੇ ਰੱਖੋਗੇ। ਅਲਹਮਦੁਲਿਲਾ ਮੁਸਲਮਾਨ ਅਸੀਂ ਰੱਖਣੇ ਹੀ ਆ ਜੀ। ਭਾਈਜਾਨ ਇਹ ਕਹਿ ਰਿਹਾ ਕਿ ਰਮਜ਼ਾਨ ਦੇ ਵਿੱਚ ਅਸੀਂ ਰੋਜ਼ੇ ਰੱਖੀਏ ਜਾਂ ਨਾ ਰੱਖੀਏ ਇਫਤਾਰੀ ਅਸੀਂ ਜ਼ਰੂਰ ਕਰਾਂਗੇ ਅਸੀਂ ਮੁਸਲਮਾਨ ਅਸੀਂ ਕਿਹੜਾ ਮੁਸਲਮਾਨ ਨਹੀਂ ਹੈਗੇ। ਭਾਈ ਇਨਸ਼ਾਅੱਲਾ ਰੋਜ਼ੇ ਰੱਖਾਂਗੇ ਤੇ ਦੂਸਰਾ ਤਰਾਬੀਆਂ ਵੀ ਪੜਾਂਗੇ ਤੇ ਇਫਤਾਰੀ ਵੀ ਕਰਾਂਗੇ ਜ਼ਰੂਰ। ਨਾਜ਼ਰੀਨ ਇਹਨਾਂ ਦਾ ਇਹ ਭਾਈ ਹੁਣਾਂ ਦਾ ਬੜਾ ਮੈਨੂੰ ਇਹ ਜੁਮਲਾ ਅੱਛਾ ਲੱਗਾ ਕਹਿੰਦੇ ਕਿ ਗੋਸ਼ਤ ਪਾ ਕੇ ਅਗਰ ਵੜੀਆਂ ਪੱਕੀਆਂ ਹੋਣ ਤੇ ਇਫਤਾਰੀ ਟਾਈਮ ਬਹੁਤ ਚੰਗੀਆਂ ਲੱਗਦੀਆਂ ਨੇ। ਭਾਈਜਾਨ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਯਾਰ ਮੈਂ ਅੱਗੇ ਆਪਦੀ ਟੈਨਸ਼ਨ 'ਚ ਪਰੇਸ਼ਾਨ ਤੇ ਤੁਸੀਂ ਪਤਾ ਨਹੀਂ ਕੀ ਕਰ ਰਹੇ ਹੋ। ਭਾਈ ਕਹਿ ਰਿਹਾ ਕਿ ਭਾਈਜਾਨ ਤੁਹਾਨੂੰ ਬੁਖਾਰ ਤਾਂ ਨਹੀਂ ਚੜਿਆ ਹੈਗਾ ਤੁਸੀਂ ਦੱਸੋ ਵੀ ਰੋਜ਼ੇ ਰੱਖੋਗੇ ਕਿ ਨਹੀਂ ਰੱਖੋਗੇ। ਉਹ ਯਾਰ ਅੱਗੇ ਮੇਰਾ ਪੈਕ ਹੀ ਖਤਮ ਹੋ ਗਿਆ ਉੱਤੋਂ ਗੱਲ ਨਹੀਂ ਹੁੰਦੀ ਪਈ ਯਾਰ ਆਪਦੇ ਟੈਨਸ਼ਨ ਆ ਤੇ ਤੈਨੂੰ ਆਪਦੀ ਪਈ ਹੋਈ ਆ ਮੈਂ ਕੀ ਕਹਿ ਰਿਹਾ ਤੇ ਤੂੰ ਕੀ ਬੋਲੀ ਜਾ ਰਿਹਾ। ਅੱਛਾ ਭਾਈਜਾਨ ਬੜੇ ਮਜਬੂਰ ਆ ਕਹਿ ਰਿਹਾ ਕਿ ਮੇਰੇ ਨਾਲ ਤਾਵਨ ਕਰੋ ਮਰੀਮ ਨਵਾਜ਼ ਨੇ ਪਤਾ ਨਹੀਂ ਰਾਸ਼ਨ ਭੇਜਣਾ ਕਿ ਨਹੀਂ ਭੇਜਣਾ ਮੈਂ ਗਰੀਬ ਘਰ ਦਾ ਬੰਦਾ ਵਾਂ ਤੇ ਮੈਂ ਰੋਜ਼ੇ ਰੱਖਣੇ ਆ। ਯਾਰ ਤੂੰ ਮੇਰੇ ਕੋਲ ਉਂਝ ਨਾ ਕੁਛ ਕਰਾ ਲਈ ਯਾਰ ਜਾਂਦਾ ਰਹੇ ਯਾਰ ਪਤਾ ਨਹੀਂ ਤੇਰੇ ਵਰਗੇ ਬੰਦੇ ਕਿੱਥੋਂ ਮੱਥੇ ਲੱਗ ਜਾਂਦੇ। ਕਹਿੰਦਾ ਕਿ ਜੇ ਤੂੰ ਉਮਰਾ ਕਰੇ ਤੇ ਟੈਂਡ ਮੇਰੇ ਕੋ ਕਰਾਈ ਇਹ ਤਾਂ ਕਿੱਦਾਂ ਦਾ ਬੰਦਾ ਯਾਰ ਇਹ ਕਹਿ ਰਿਹਾ ਕਿ ਉਮਰਾ ਕਰੇਗਾ ਤੇ ਟੈਂਡ ਇਹ ਮੇਰੇ ਕੋ ਕਰਾਈ ਮੈਂ ਚੌੜ 'ਚ ਬੈਠਾ ਛੋਟੇ ਚੌੜ 'ਚ। ਯਾਰ ਤੂੰ ਸੁਬਾਹ ਨਾਲ ਕੀ ਖਾ ਕੇ ਆਇਆ ਦੱਸ ਤਾਂ ਸਹੀ। ਕਹਿੰਦਾ ਭਾਈ ਤੂੰ ਕਿਹੜੇ ਪਾਣੀ ਨਾਲ ਨਹਾ ਕੇ ਆਇਆ ਗਰਮ ਪਾਣੀ ਕੀਤਾ ਸੀ ਕਿ ਠੰਡੇ ਪਾਣੀ ਨਾਲ ਨਹਾ ਕੇ ਆਇਆ ਤੇ ਇਹਨੂੰ ਹੁਣ ਮੈਂ ਕਿਉਂ ਦੱਸਾਂ ਵੀ ਮੈਂ ਭਾਈ ਕੋਸਾ ਪਾਣੀ ਸੀ ਉਹਦੇ ਨਾਲ ਨਹਾ ਕੇ ਆਇਆ ਵਿੱਚ ਨਮਕ ਪਾਇਆ ਸੀ ਹੱਡੀਆਂ ਹੁੱਡੀਆਂ ਜਿਹੜੀਆਂ ਦੁਖਦੀਆਂ ਉਹਦੇ ਨਾਲ ਆਰਾਮ ਆ ਜਾਂਦਾ ਵਾ। ਜਾ ਭਾਈ ਯਾਰ ਜਾ ਕਿਸੇ ਹੋਰ ਬੰਦੇ ਦੇ ਮੱਥੇ ਲੱਗ ਮੇਰਾ ਦਿਮਾਗ ਨਾ ਖਰਾਬ ਕਰ ਯਾਰ ਮੈਂ ਅੱਗੇ ਬੜੀ ਟੈਨਸ਼ਨ 'ਚ ਆ। ਕਹਿੰਦਾ ਮੈਂ ਕੱਛੇ ਪਾ ਕੇ ਵੀ ਰੋਜ਼ੇ ਰੱਖ ਲੈਣਾ ਵਾ ਕੋਈ ਮਸਲਾ ਨਹੀਂ ਹੈਗਾ ਪਰ ਐਤਕੀ ਕੱਛੇ ਨਹੀਂ ਪਾਊਂਗਾ ਕਿਉਂਕਿ ਐਤਕੀ ਐਡੀ ਗਰਮੀ ਨਹੀਂ ਹੈਗੀ ਰੋਜ਼ੇ ਰੱਖਾਂਗੇ ਇਨਸ਼ਾਅੱਲਾ। ਤੇ ਤੁਸੀਂ ਦੱਸੋ ਵੀ ਈਦ ਵੀ ਮਨਾਓਗੇ ਤਰਾਵੀਆਂ ਵੀ ਪੜੋਗੇ। ਭਾਈ ਇਨਸ਼ਾਅੱਲਾ ਰੋਜ਼ੇ ਰੱਖਾਂਗੇ ਰੋਜ਼ਿਆਂ ਤੋਂ ਬਾਅਦ ਈਦ ਵੀ ਮਨਾਵਾਂਗੇ ਤੁਸੀਂ ਨਹੀਂ ਮਨਾਓਗੇ। ਇਹਨਾਂ ਦਾ ਕਹਿਣਾ ਕਿ ਸਾਡੀ ਈਦ 25 ਦਸੰਬਰ ਨੂੰ ਹੁੰਦੀ ਵੱਡੇ ਦਿਨ ਹੁੰਦੀ ਆ ਇਸ ਕਰਕੇ ਅਸੀਂ ਜਿਹੜਾ ਸਿਰਫ ਰੋਜ਼ੇ ਰੱਖਾਂਗੇ ਤੇ ਅਸੀਂ ਈਦ ਨਹੀਂ ਮਨਾਵਾਂਗੇ। ਤੇ ਆਖਰੀ ਗੱਲ ਤੁਹਾਨੂੰ ਪੁੱਛਾਂਗਾ ਕਿ ਭਾਈਜਾਨ ਤੁਸੀਂ ਇਤਕਾਫ ਤੇ ਬੈਠੋਗੇ। ਭਾਈ ਜਾਨ ਇਨਸ਼ਾਅੱਲਾ ਬੈਠਾਂਗੇ ਮੁਸਲਮਾਨ ਯਾਰ ਤੇਰਾ ਦਿਮਾਗ ਨਹੀਂ ਸਹੀ ਯਾਰ ਤੂੰ ਕੀ ਕਰ ਰਿਹਾ ਕਿਹੜਾ ਤੂੰ ਭਾਈ ਇਹ ਕਹਿ ਰਿਹਾ ਕਿ ਅਸੀਂ ਇਨਸ਼ਾਅੱਲਾ ਇਤਫਾਕ ਦੇ ਨਾਲ ਭਾਈ ਸਾਰੇ ਰੋਜ਼ੇ ਰੱਖਾਂਗੇ ਅਸੀਂ ਪੱਠੇ ਵੀ ਵੱਢਾਂਗੇ ਤੇ ਸਾਨੂੰ ਕੋਈ ਨਾ ਛੇੜੇ ਅਸੀਂ ਰੋਜ਼ੇ ਜਿਹੜੇ ਆ ਰੱਖ ਕੇ ਅਸਰ ਟਾਈਮ ਪੱਠੇ ਵੱਢਿਆ ਕਰਾਂਗੇ। ਤੇ ਨਾਜ਼ਰੀਨ ਇਹ ਸਾਡੇ ਦੋ ਭਰਾਵਾਂ ਦੀ ਵੀਡੀਓ ਸੀ ਅਗਰ ਤੁਹਾਨੂੰ ਚੰਗੀ ਲੱਗੀ ਹੈ ਤੈਨੂੰ ਲਾਈਕ ਕਮੈਂਟ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਨਸ਼ਾਅੱਲਾ ਅਗਰ ਤੁਸੀਂ ਪਸੰਦ ਕਰੋਗੇ ਤੇ ਅਸੀਂ ਇੱਦਾਂ ਦਾ ਕੰਟੈਂਟ ਮਵਾਦ ਉਭਰਤਾ ਪੰਜਾਬ ਚੈਨਲ ਤੇ ਲੈ ਕੇ ਆਵਾਂਗੇ। ਰੱਬ ਰਾਖਾ ਜੀ।